ਜ਼ੁਲ ਕਰਨਾ ਰਾਂਝਾ ਸਾਹਿਬ ਦੀ ਇਹ ਵੀਡੀਓ ਪਹਿਲੇ ਵੇਖੋ ਤੇ ਫਿਰ ਇਸ ਤੇ ਗੱਲਬਾਤ ਕਰਦੇ ਹਾਂ। ਮਤਲਬ ਕੁੰਨਾ ਸੀ ਉਹਦੀ ਦੁੱਧ ਪਾਏ ਆਈ ਤੇ ਧਾਰ ਨੇ ਚ ਰੱਖ ਕੇ ਕਾੜੇ। ਅਗਰ ਕੁੰਨੇ ਜ਼ਿਆਦਾ ਹੋ ਜਾਣ, ਕਿਉਂਕਿ ਅੱਗੇ ਟਾਈਮ ਸੀ ਜਦੋਂ ਬੰਦਿਆਂ ਕੋਲ ਮੱਝਾਂ ਜ਼ਿਆਦਾ ਹੁੰਦੀਆਂ ਹਨ, ਮਤਲਬ ਬੇਲਿਆਂ ਵਿੱਚ ਮੱਝੀ ਚੁਗਦੀਆਂ ਹਨ ਤੇ ਦੁੱਧ ਮੁਣ ਪਤਾ ਵਿਕਦਾ ਤੇ ਆਈ ਕੋਈ ਨਾ, ਤੇ ਉਹ ਖਰਾਬ ਹੋਣੇ ਤੋਂ ਬਚਾਣੇ ਵਾਸਤੇ ਉਹ ਫਿਰ ਅੱਗ ਬਾਲਦੇ ਹਨ ਤੇ ਉਹ ਸਾਰਾ ਦੁੱਧ ਉਹਨਾਂ ਕੁੰਨਿਆਂ 'ਚ ਪਾ ਕੇ ਉਹਦੇ ਉੱਥੇ ਰੱਖ ਦਿੰਦੇ ਹਨ ਤੇ ਜਿਹਦੇ ਵਿੱਚ ਉਹ ਅੱਗ ਬਾਲਦੇ ਹਨ ਉਹਨ ਕੀ ਆਂਦੇ ਨੇ। ਤੇ ਕੁੰਨੇ ਪਤਾ ਅਕਸਰ ਜੋੜੇ ਤੁਸੀਂ ਵੇਖੇ ਹੋਣੇ ਘਰਾਂ ਦੇ ਵਿੱਚ, ਮਤਲਬ ਪਹਿਲੋਂ ਵੱਡਾ ਮੁੰਡ ਨਿੱਕਾ 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 ਇਹਦਾ ਇੱਕ ਹੋਰ ਲਫ਼ਜ਼ ਇਸ ਦਾ ਇੱਕ ਹੋਰ ਨਾਮ ਹੀ ਹੈ, ਦੁੱਧ ਢੇਰ ਕੀ ਆਂਦੇ ਨੇ ਜਗ੍ਹਾ ਤੇ ਕੱਢਦਾ ਪਿਆ ਤੇ ਉਹਨੂੰ ਕੀ ਆਖਦੇ ਨੇ। ਤੇ ਨਾਲ ਇਹ ਜਿਹੜਾ ਉਹ ਚਾਟੀਆਂ ਇੱਕ ਦੂਜੇ ਦੇ ਉੱਤੇ ਜੋੜ ਕੇ ਤਸਵੀਰ ਮੈਂ ਲਾਈ ਹੈ, ਇਹਨੂੰ ਆਖਦੇ ਨੇ ਦਰੋਗੜਾਂ ਜੁੜੀਆਂ ਖੜੋਤੀਆਂ ਵਿੱਚੋਂ ਇੱਕ ਦਰੋਗੜ ਵੱਜ ਗਈ। ਮਾਈਆਂ ਆਖਦੀਆਂ ਨੇ ਕਿ 30 ਦਰੋਗੜ ਦੇ ਵਿੱਚ ਨਾ ਮਕਈ ਦਾ ਬੀਜ ਪਈ, ਉੱਥੋਂ ਮਕਈ ਦਾ ਬੀਜ ਕੱਢ ਲਵੇਂ ਜਾਂ ਨਿਸ਼ਾਨੀਆਂ ਲਾਈਆਂ ਹੁੰਦੀਆਂ ਹਨ, ਮੁਖਤਲਿਫ ਬੀਜ ਹੀ ਰੱਖ ਕੇ ਤੇ ਉਸ ਜਗ੍ਹਾ ਤੇ ਰੱਖੇ ਜਾਂਦੇ ਹਨ। ਜਿਹੜਾ ਦੁੱਧ ਕੱਢਣ ਵਾਲੀ ਜਗ੍ਹਾ ਹੈ ਨਾ ਜੀ, ਉਸ ਨੂੰ ਦੁਧਾਲਨਾ ਰਾਂਝਾ ਸਾਹਿਬ ਨੇ ਆਪ ਦੱਸ ਦਿੱਤਾ ਹੈ। ਔਰ ਉਸ ਨੂੰ ਅਸੀਂ ਜਿਹੜਾ ਮਾਈਆਂ ਕੋਲ ਸੁਣਿਆ ਹੈ ਨਾ, ਦੁਧਾਲਨਾ ਵੀ ਆਖਿਆ ਜਾਂਦਾ ਹੈ, ਦੁੱਧ ਕੱਢਣਾ ਵੀ ਆਖਿਆ ਜਾਂਦਾ ਹੈ, ਤੇ ਉਸ ਨੂੰ ਦਾਬੜਾ ਵੀ ਆਖਿਆ ਜਾਂਦਾ ਹੈ। ਇਹ ਸਾਰੇ ਨਾਂ ਉਸ ਦੇ ਨੇ ਇਲਾਕਿਆਂ 'ਚ। ਫਿਰ ਕੋਈ ਨਾਂ ਮੁਖਤਲਿਫ ਨੇ, ਹੋ ਸਕਦਾ ਹੈ ਸਾਡੇ ਕੋਲ ਜੰਗੋਚੀ ਬਸੇ ਵਿੱਚ ਹੋਰ ਹੋਵੇ ਤੇ ਇਸ ਤੋਂ ਅੱਗੇ ਜਾ ਕੇ ਹੋਰ ਹੋ ਜਾਵੇ। ਇਹ ਮੇਰੇ ਖਿਆਲ ਰਾਂਝਾ ਸਾਹਿਬ ਤੁਹਾਨੂੰ ਜਵਾਬ ਮਿਲ ਗਿਆ ਸੀ। ਬਹੁਤ ਸ਼ੁਕਰੀਆ ਜੀ।